ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਨਿੱਜਰ ਕਤਲ ਮਾਮਲੇ ਤੇ ਵੱਡਾ ਬਿਆਨ। ਬੇਗੁਨਾਹ ਸਿੱਖਾਂ ਦੇ ਐਨਕਾਊਂਟਰ ਕਰਨ ਵਾਲੇ ਕੈਟ ਗੁਰਮੀਤ ਸਿੰਘ ਪਿੰਕੀ ਦੀ ਹੋਈ ਮੌਤ। ਸਤਿਆਪਾਲ ਮਲਿਕ ਦਾ ਦਾਅਵਾ, ਮੈਂ ਲਿਖ ਕੇ ਦੇ ਸਕਦਾ, ਹੁਣ ਨਹੀਂ ਬਣੇਗੀ ਮੋਦੀ ਦੀ ਸਰਕਾਰ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਭਾਈ ਹਰਦੀਪ ਸਿੰਘ ਨਿੱਜਰ ਅਤੇ ਵਿਦੇਸ਼ਾਂ ਵਿੱਚ ਕਤਲ ਕੀਤੇ ਸਿੱਖਾਂ ਪਿੱਛੇ ਭਾਰਤ ਦੀ ਸਾਜ਼ਿਸ਼ ਹੋਣ ਦੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਹੁਣ ਸਿੱਖਾਂ ਨੂੰ ਮਾਰਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਟਰੂਡੋ ਨੇ ਆਪਣੀ ਪਾਰਲੀਮੈਂਟ ਵਿੱਚ ਸਿੱਖਾਂ ਦਾ ਸਾਥ ਦੇ ਕੇ ਭਾਰਤ ਦੀ ਸਾਜ਼ਿਸ਼ ਨੂੰ ਜੱਗ ਜ਼ਾਹਰ ਕੀਤਾ ਹੈ। ਇਸ ਤੋਂ ਬਾਅਦ ਹੁਣ ਅਸੀਂ ਆਸ ਕਰਦੇ ਹਾਂ ਕਿ ਭਾਈ ਅਵਤਾਰ ਸਿੰਘ ਖੰਡਾ ਦੇ ਕੇਸ ਵਿੱਚ ਵੀ ਸਹੀ ਤਫਤੀਸ਼ ਕੀਤੀ ਜਾਵੇ, ਕਿਉਂਕਿ ਸਾਨੂੰ ਪੂਰਾ ਸ਼ੱਕ ਹੈ ਕਿ ਖੰਡਾ ਦੀ ਮੌਤ ਪਿੱਛੇ ਵੀ ਭਾਰਤੀ ਏਜੰਸੀਆਂ ਦਾ ਹੀ ਹੱਥ ਹੈ। ਸਿੱਖਾਂ ਨੂੰ ਕਹਿ ਕੇ ਕਿ ਟੈਰਰਿਸਟ ਨੇ ਤੇ ਅਸੀਂ ਕੈਨੇਡਾ ਤੇ ਬਾਹਰ ਦੇ ਮੁਲਕਾਂ ਦੇ ਵਿੱਚ ਉਸੇ ਤਰ੍ਹਾਂ ਮਾਰਾਂਗੇ ਜਿਵੇਂ ਅਮਰੀਕਾ ਨੇ ਪਾਕਿਸਤਾਨ ਦੇ ਵਿੱਚ ਅਸਾਮਾ ਬਿਨ ਲਾਡਨ ਮਾਰਿਆ ਸੀ। ਅਸੀਂ ਹੁਣ ਇਹ ਸਿੱਖ ਟੈਰਰਿਸਟ ਨੂੰ ਕਿਤੇ ਵੀ ਜਾ ਕੇ ਮਾਰ ਸਕਦੇ ਹਾਂ। ਤੇ ਜਿਹੜਾ ਟਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਹਿਤਾ ਕਿ ਇੰਡੀਆ ਦਾ ਹੱਥ ਹੈਗਾ, ਇਹ ਬਿਲਕੁਲ ਗੱਲ ਠੀਕ ਹੈ। ਕਿਉਂ ਕਰਕੇ ਮੇਰੇ ਤਜਰਬੇ ਤੋਂ ਇਹ ਲਾਈਨ ਐਂ ਚੱਲਦੀ ਹੈ ਕਿ ਜਿਹੜਾ ਕੈਬਨਿਟ ਸੈਕਟਰੀ ਹੈ ਉਹਦੇ ਥੱਲੇ ਰॉ ਦਾ ਮਹਿਕਮਾ ਆਉਂਦਾ ਹੈ, ਉਹਦੇ ਥੱਲੇ ਰॉ ਦਾ ਜਿਹੜਾ ਮਿਲੀਟੈਂਟ ਵਿੰਗ ਹੈ ਉਹ ਆਉਂਦਾ ਹੈ, ਤੇ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਉਹ ਪਾਰਲੀਮੈਂਟ ਨੂੰ ਰਿਸਪੌਂਸਿਬਲ ਨਹੀਂ ਹੈ। ਜਦ ਕਿ ਤੁਸੀਂ ਤੇ ਮੈਂ ਜੋ ਵੀ ਹਿੰਦੁਸਤਾਨ ਦੇ ਵਿੱਚ ਹੈਗੇ ਹੈ, ਅਸੀਂ ਸਾਰੇ ਪਾਰਲੀਮੈਂਟ ਦੇ ਥੱਲੇ ਆਉਂਦੇ ਹਾਂ। ਪਰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, IB ਦਾ ਡਾਇਰੈਕਟਰ, ਰॉ ਦਾ ਡਾਇਰੈਕਟਰ, ਮਿਲਟਰੀ ਇੰਟੈਲੀਜੈਂਸ ਦਾ ਡਾਇਰੈਕਟਰ, ਇਹ ਰਿਸਪੌਂਸਿਬਲ ਤੇ ਅਕਾਊਂਟੇਬਲ ਪਾਰਲੀਮੈਂਟ ਨੂੰ ਨਹੀਂ ਹੈ। ਇਹਨਾਂ ਦੀਆਂ ਖੁਫੀਆ ਸੀਕਰੇਟ ਸਰਵਿਸ ਫੰਡਸ ਹੈਗੀਆਂ ਜਿਨ੍ਹਾਂ ਨੂੰ ਆਡਿਟ ਨਹੀਂ ਕੀਤਾ ਜਾਂਦਾ, ਜਿਹਦਾ ਮਤਲਬ ਹੈ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਤੇ ਸਾਡੀਆਂ ਇੰਟੈਲੀਜੈਂਸ ਏਜੰਸੀਆਂ ਇਹ ਇੱਕ ਸਟੇਟ ਵਿਦਿਨ ਸਟੇਟ ਬਣ ਚੁੱਕੀਆਂ, ਜਿਨ੍ਹਾਂ ਨੂੰ ਪਾਰਲੀਮੈਂਟ ਦੇ ਥੱਲੇ, ਜੇ ਅਸੀਂ ਜਮਹੂਰੀਅਤ ਦੇ ਵਿੱਚ ਮੰਨਦੇ ਹਾਂ, ਇਹਨਾਂ ਨੂੰ ਲੈ ਕੇ ਆਉਣਾ ਪਊਗਾ। ਸਾਨੂੰ ਬਹੁਤ ਮੁਸ਼ਕਲਾਤ ਆ ਰਹੀ ਹੈ ਕਿ ਸਾਰੀਆਂ ਸਿੱਖ ਸੰਸਥਾਵਾਂ ਡਰੀਆਂ ਹੋਈਆਂ ਕਿ ਅਸੀਂ ਜਿਹੜਾ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਮਾਰਿਆ ਗਿਆ, ਹਰਦੀਪ ਸਿੰਘ ਨਿੱਜਰ ਨੂੰ, ਫਿਰ ਸੁਖਦੂਲ ਸਿੰਘ ਨੂੰ, ਫਿਰ ਮਲਿਕ ਨੂੰ, ਇਹ ਸਾਰਾ ਇੰਡੀਆ ਨੇ ਕਰਾਇਆ ਤੇ ਟਰੂਡੋ ਸਾਹਿਬ ਨੇ ਠੀਕ ਗੱਲ ਕੀਤੀ ਹੈ। ਦੂਸਰੀ ਗੱਲ ਹੈ, UK ਦੇ ਵਿੱਚ ਸਾਡੇ ਸਿੱਖ ਨੂੰ ਉੱਥੇ ਵੀ ਅਵਤਾਰ ਸਿੰਘ ਖੰਡੇ ਨੂੰ ਜਾਨੋਂ ਮਾਰ ਦਿੱਤਾ, ਜਿਹਦੇ ਲਈ ਬਰਤਾਨੀਆ ਦੀ ਸਰਕਾਰ ਨੇ ਇਨਕੁਆਇਰੀ ਸ਼ੁਰੂ ਕੀਤੀ ਹੈ ਤੇ ਕੋਰਨਰ ਤੋਂ ਰਿਪੋਰਟ ਮੰਗੀ ਹੈ। ਕੋਰਨਰ ਹੁੰਦਾ ਜਿਹੜਾ ਸਾਇੰਟੀਫਿਕਲੀ ਦੇਖਦਾ ਹੈ ਕਿ ਵਾਕਈ ਅਵਤਾਰ ਸਿੰਘ ਦੀ ਨੈਚੁਰਲ ਮੌਤ ਹੋਈ ਹੈ ਜਾਂ ਇਹਦੀ ਕਰਾਈ ਗਈ ਹੈ। ਹੁਣ ਉਹਦਾ ਪੋਸਟਮਾਰਟਮ ਤਾਂ ਹੋਇਆ ਨਹੀਂ ਸੀਗਾ, ਜਿਹਦਾ ਮਤਲਬ ਹੈ ਉੱਥੋਂ ਪਤਾ ਨਹੀਂ ਲੱਗ ਸਕਦਾ, ਪਰ ਉਹਦਾ ਬਲੱਡ ਤਾਂ ਹੈਗਾ ਸਰਕਾਰ ਦੇ ਕੋਲੇ ਤੇ ਉਹਦੇ ਤੋਂ ਪਤਾ ਲੱਗ ਜੂਗਾ ਜੇ ਇਸ ਦੀ ਮੌਤ ਪੋਲੋਨੀਅਮ, ਜਿਹੜਾ ਯੂਰੇਨੀਅਮ ਤੋਂ ਐਕਸਟਰੈਕਟ ਹੁੰਦਾ ਹੈ, ਉਹਦੇ ਨਾਲ ਕੀਤੀ ਗਈ ਹੈ। ਪੋਲੋਨੀਅਮ ਸਿਰਫ ਰੂਸ ਦੇ ਕੋਲੇ ਹੈ ਤੇ ਰੂਸ ਨੇ ਪਹਿਲਾਂ ਇੱਕ ਆਪਣਾ ਜਸੂਸ ਲੈਫਟੀਨੈਂਟ ਕਰਨਲ ਜਿਹੜਾ ਇੰਗਲੈਂਡ ਨੂੰ ਡਿਫੈਕਟ ਕਰ ਗਿਆ ਸੀਗਾ, ਉਹਨੂੰ ਦਿੱਤਾ ਸੀ ਪੋਲੋਨੀਅਮ ਦੇ ਨਾਲ ਤੇ ਉਹ ਮਰ ਗਿਆ ਸੀਗਾ। ਤੇ ਇੰਡੀਆ ਤੇ ਰੂਸ ਦੀ ਬਹੁਤ ਭਾਰੀ ਗੱਠਜੋੜ ਹੈ ਤੇ ਸਾਨੂੰ ਪੂਰਾ ਸ਼ੱਕ ਹੈ ਕਿ ਰੂਸ ਤੋਂ ਪੋਲੋਨੀਅਮ ਵੀ ਇੰਡੀਆ ਨੇ ਲਿਆ ਸਾਡੇ ਸਿੱਖਾਂ ਦਾ ਨੁਕਸਾਨ ਕਰਨ ਦੇ ਲਈ। ਫਿਰ ਪਾਕਿਸਤਾਨ ਦੇ ਵਿੱਚ
ਪਰਮਜੀਤ ਸਿੰਘ ਪੰਜਵੜ ਨੂੰ ਮਾਰਤਾ ਹੈ, ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਹੈ, ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਾਰਤਾ ਹੈ। ਇਹ ਸਾਰੀਆਂ ਸਟੇਟ ਕਿਲਿੰਗਸ ਹੈਗੀਆਂ। ਇਹ ਬਹੁਤ ਖਤਰਨਾਕ ਚੀਜ਼ ਹੈ ਕਿ ਇੰਡੀਆ ਦੀ ਸਰਕਾਰ ਆਪਣੇ ਸਿਟੀਜ਼ਨਸ ਨੂੰ ਇੱਥੇ ਵੀ ਮਰਵਾ ਰਹੀ ਹੈ ਔਰ ਬਾਹਰ ਦੇ ਮੁਲਕਾਂ 'ਚ ਵੀ ਮਰਵਾ ਰਹੀ ਹੈ। ਪਰ ਇਹ ਸੌਖਾ ਨਹੀਂ ਹੈ ਕਿ ਸਿੱਖਾਂ ਨੂੰ ਤੁਸੀਂ ਬਾਕੀਆਂ ਵਰਗਣ ਮਾਰ ਦਿਓ। ਕਿਉਂ ਕਰਕੇ ਬਰਤਾਨੀਆ ਨੇ ਇਨਕੁਆਇਰੀ ਸ਼ੁਰੂ ਕਰਤੀ ਹੈ ਅਵਤਾਰ ਸਿੰਘ ਕਿਵੇਂ ਉਹਨਾਂ ਦਾ ਅੰਤ ਆਇਆ, ਅਤੇ ਅਮਰੀਕਾ ਦੀ ਜਿਹੜੀ ਜਸਟਿਸ ਡਿਪਾਰਟਮੈਂਟ ਹੈ, FBI ਹੈ, ਉਸ ਨੇ ਇੱਕ ਐਡਵਾਈਜ਼ਰੀ ਕੱਢੀ ਹੈ ਸਿੱਖਾਂ ਦੇ ਲਈ ਕਿ ਜੇ ਤੁਹਾਡਾ ਕੋਈ ਪਿੱਛਾ ਕਰਦਾ ਹੋਵੇ ਤਾਂ ਤੁਸੀਂ ਸਾਡੇ ਦਫ਼ਤਰ ਨੂੰ ਇੱਕਦਮ ਇਨਫੋਰਮ ਕਰਨਾ ਹੈ। ਇਹ ਐਡਵਾਈਜ਼ਰੀ ਦੀ ਕਾਪੀ ਤੁਹਾਨੂੰ ਹੁਣੇ ਦੇ ਰਹੇ ਹੈ ਕਿ ਨਹੀਂ ਦਿੱਤੀ ਇਹ ਨਹੀਂ ਮੈਨੂੰ ਪਤਾ, ਉਹ ਤੁਹਾਡੇ ਕੋਲੇ ਪਈ ਹੈ। ਸੋ ਮੇਰਾ ਮਤਲਬ ਕਹਿਣ ਦਾ ਅਸੀਂ ਇੰਡੀਆ ਨੂੰ ਕਹਿਣਾ ਚਾਹੁੰਦੇ ਹਾਂ ਕਿ ਬੇਸ਼ੱਕ ਅਸੀਂ ਸਟੇਟਲੈਸ ਪੀਪਲ ਹੈਗੇ ਹਾਂ, ਅਸੀਂ ਇਕੱਲੇ ਨਹੀਂ ਹੈ, ਸਾਡੇ ਨਾਲ ਬਾਕੀ ਦੇ ਮੁਲਕ ਚੱਲ ਰਹੇ ਹੈ। ਔਰ ਜਿਹੜੀਆਂ ਹਿਊਮਨ ਰਾਈਟਸ ਤੁਸੀਂ ਉਲੰਘਣਾ ਕੀਤੀ ਹੈ, ਉੱਤੋਂ ਤੋਂ ਲੈ ਕੇ ਸਾਨੂੰ ਉਮੀਦ ਨਹੀਂ ਸੀ ਕਿ ਮੋਦੀ ਸਰਕਾਰ ਦੇ ਵਿੱਚ ਸਾਡੇ ਸਿੱਖਾਂ ਦੇ ਕਤਲ ਇੰਡੀਆ ਦੇ ਵਿੱਚ ਅਤੇ ਬਾਹਰ ਦੇ ਮੁਲਕਾਂ ਦੇ ਵਿੱਚ ਹੋਣਗੇ। ਸੋ ਅਸੀਂ ਇਸ ਦੇ ਬਿਲਕੁਲ ਖਿਲਾਫ ਹੈਗੇ ਹਾਂ ਕਿ ਬਾਹਰ ਦੇ ਮੁਲਕਾਂ ਦੇ ਵਿੱਚ ਇੱਥੇ ਵੀ ਇਹਨਾਂ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਕੈਬਨਿਟ ਸੈਕਟਰੀਏਟ, ਇਹ ਸਾਰੇ ਇਹੋ ਜਿਹੀਆਂ ਸਾਜ਼ਿਸ਼ਾਂ ਘਟ ਰਹੇ ਹੈ ਕਿ ਸਿੱਖਾਂ ਨੂੰ ਮਰਵਾਉਣ ਦੇ ਲਈ। ਇਹ ਕਦੇ ਨਹੀਂ ਸੀ ਸੁਣਿਆ ਸੀ ਕਿ ਇੰਡੀਆ ਇਹੋ ਜਿਹਾ ਕੰਮ ਕਰੂਗਾ, ਪਰ ਇਹ ਕਰ ਰਿਹਾ, ਜਿਹਦੇ ਨਾਲ ਸਾਡੀ ਪਾਰਟੀ ਬਹੁਤ ਖਫਾ ਹੈਗੀ ਹੈ। ਅਤੇ ਅਜੇ ਤੱਕ SGPC ਨਹੀਂ ਡਰਦੀ ਬੋਲਦੀ, ਕੋਈ ਸਿੱਖ ਲੀਡਰ ਬੋਲਦਾ ਡਰਿਆ ਹੋਇਆ ਹੈ ਕਿ ਸਾਨੂੰ ਐਂਟੀ ਨੈਸ਼ਨਲ ਇੰਡੀਆ ਨਾ ਕਹਿ ਦੇਵੇ। ਜਦੋਂ ਸਿੱਖਾਂ ਨੂੰ ਮਾਰਿਆ ਜਾਵੇ ਫਿਰ ਮੇਰਾ ਮਤਲਬ ਹੈ ਜਿਹਨੂੰ ਐਂਟੀ ਨੈਸ਼ਨਲ ਕਹਿੰਦੇ ਹੈ ਉਹ ਨੇਸ਼ਨ ਗਿਲਟੀ ਹੈ ਕਿ ਸਿੱਖ ਜਿਹੜੇ ਮਰ ਰਹੇ ਹੈ ਉਹ ਗਿਲਟੀ ਨੇ। ਇਹ ਸਾਰੀਆਂ ਚੀਜ਼ਾਂ ਤੁਹਾਡੇ ਅਸੀਂ ਹਿਸਾਬ ਦੇ ਵਿੱਚ ਲੈ ਕੇ ਆਏ ਹਾਂ। ਪੁਲਿਸ ਦੀ ਵਰਦੀ ਵਿੱਚ ਕਈ ਸਿੱਖ ਬੇਗੁਨਾਹਾਂ ਦੇ ਐਨਕਾਊਂਟਰ ਵਿੱਚ ਸ਼ਾਮਿਲ ਕੈਟ ਗੁਰਮੀਤ ਸਿੰਘ ਪਿੰਕੀ ਦੀ ਮੌਤ ਹੋ ਗਈ ਹੈ। ਪਿੰਕੀ ਨੂੰ ਡੇਂਗੂ ਸੀ, ਉਸ ਦੀ ਪਲੇਟਲੈਟਸ ਘਟ ਗਈ ਸੀ। ਉਸ ਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਪਿੰਕੀ ਖਰੜ ਦੇ ਨਜ਼ਦੀਕ ਸਰਹੰਦ ਵਿੱਚ ਬਣੇ ਫਾਰਮ ਹਾਊਸ ਵਿੱਚ ਰਹਿੰਦਾ ਸੀ। ਦੱਸ ਦਈਏ ਕਿ ਪੰਜਾਬ ਵਿੱਚ 90 ਦੇ ਦਹਾਕੇ ਦੌਰਾਨ ਗੁਰਮੀਤ ਸਿੰਘ ਪਿੰਕੀ ਨੂੰ ਪੰਜਾਬ ਪੁਲਿਸ ਦਾ ਮੁਖਬਰ ਮੰਨਿਆ ਜਾਂਦਾ ਸੀ, ਜਿਸ ਦੇ ਬਾਅਦ ਉਸ ਨੂੰ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਬਣਾਇਆ ਗਿਆ। ਉਸ ਨੂੰ ਸਾਬਕਾ DGP ਸੁਮੇਧ ਸੈਣੀ ਦਾ ਖਾਸ ਮੰਨਿਆ ਜਾਂਦਾ ਸੀ। 2001 ਵਿੱਚ ਉਸਨੇ ਲੁਧਿਆਣਾ ਦੇ ਇੱਕ ਵਿਅਕਤੀ ਅਵਤਾਰ ਸਿੰਘ ਉਰਫ ਗੋਲਾ ਨੂੰ ਰਸਤਾ ਪੁੱਛ ਕੇ ਗੋਲੀ ਮਾਰ ਦਿੱਤੀ ਸੀ। 2006 ਵਿੱਚ ਪਿੰਕੀ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਉਸ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਸੀ। ਅਦਾਲਤ ਤੋਂ ਮਿਲੀ ਸਜ਼ਾ ਤੋਂ ਬਾਅਦ ਕੇਂਦਰ ਸਰਕਾਰ ਨੇ 1997 ਵਿੱਚ ਪਿੰਕੀ ਨੂੰ ਮਿਲਿਆ ਗਲੈਟਰੀ ਅਵਾਰਡ ਵੀ ਵਾਪਸ ਲੈ ਲਿਆ ਸੀ। ਹਾਲਾਂਕਿ ਤਤਕਾਲੀ ਬਾਦਲ ਸਰਕਾਰ ਨੇ 24 ਮਈ 2014 ਨੂੰ ਗੁਰਮੀਤ ਸਿੰਘ ਪਿੰਕੀ ਨੂੰ ਜੇਲ੍ਹ ਤੋਂ ਗੁਪਚੁਪ ਤਰੀਕੇ ਨਾਲ ਰਿਹਾ ਕਰ ਦਿੱਤਾ ਸੀ ਅਤੇ ਅਗਲੇ ਸਾਲ 6 ਮਈ 2015 ਨੂੰ ਮੁੜ ਤੋਂ ਇੰਸਪੈਕਟਰ ਦੇ ਅਹੁਦੇ ਤੇ ਨਿਯੁਕਤ ਕਰ ਦਿੱਤਾ ਸੀ। ਉਸ ਵੇਲੇ ਪੰਜਾਬ ਦੇ DGP ਸੁਮੇਧ ਸਿੰਘ ਸੈਣੀ ਸਨ ਅਤੇ ਸੂਬੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਸਨ। ਜਦੋਂ ਸਿੱਖ ਜਥੇਬੰਦੀਆਂ ਨੇ ਪਿੰਕੀ ਦੀ ਮੁੜ ਨਿਯੁਕਤੀ ਦਾ ਵਿਰੋਧ ਕੀਤਾ ਤਾਂ ਵਿਵਾਦ ਨੂੰ ਵੇਖਦੇ ਹੋਏ ਉਸ ਦੀ ਨਿਯੁਕਤੀ ਨੂੰ ਰੋਕ ਦਿੱਤਾ ਗਿਆ। 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਅਤੇ BJP ਦੀ ਸਰਕਾਰ ਰਹੀ। ਇਸ ਦੌਰਾਨ ਬਾਦਲ ਸਰਕਾਰ ਨੇ ਨਿਰਦੋਸ਼ ਨੌਜਵਾਨਾਂ ਦੇ ਐਨਕਾਊਂਟਰ ਵਿੱਚ ਸ਼ਾਮਿਲ ਗੁਰਮੀਤ ਸਿੰਘ ਪਿੰਕੀ ਤੇ ਕਾਫੀ ਮਿਹਰਬਾਨੀਆਂ ਕੀਤੀਆਂ। ਗੁਰਮੀਤ ਸਿੰਘ ਪਿੰਕੀ ਨੂੰ ਉਮਰ ਕੈਦ ਦੀ ਸਜ਼ਾ ਦੌਰਾਨ ਸਿਰਫ 486 ਦਿਨ ਹੀ ਜੇਲ੍ਹ ਵਿੱਚ ਗੁਜ਼ਾਰਨੇ ਪਏ। ਉਸ ਨੂੰ ਅਪ੍ਰੈਲ 2008 ਤੋਂ ਲੈ ਕੇ 2012 ਤੱਕ ਕਈ ਵਾਰ ਪੈਰੋਲ ਵੀ ਮਿਲਦੀ ਰਹੀ। ਮ੍ਰਿਤਕ ਅਵਤਾਰ ਸਿੰਘ ਦੇ ਪਿਤਾ ਮੁਤਾਬਕ ਮਈ 2009 ਵਿੱਚ ਪਿੰਕੀ ਨੂੰ 4 ਹਫ਼ਤਿਆਂ ਦੇ ਲਈ ਪੈਰੋਲ ਮਿਲੀ ਸੀ, ਜਿਸ ਨੂੰ ਉਸਨੇ 2 ਵਾਰ ਵਧਾਇਆ। ਉਹ 18 ਅਕਤੂਬਰ 2009 ਨੂੰ 143 ਦਿਨਾਂ ਦੇ ਬਾਅਦ ਜੇਲ੍ਹ ਗਿਆ ਸੀ। ਇਸੇ ਤਰ੍ਹਾਂ 2011 ਤੇ 2012 ਦੇ ਵਿਚਾਲੇ ਉਸ ਨੂੰ 3 ਵਾਰ ਪੈਰੋਲ ਦਿੱਤੀ ਗਈ।
ਉਸਨੇ 2 ਸਾਲ ਵਿੱਚ ਤਕਰੀਬਨ 28 ਹਫ਼ਤੇ ਜੇਲ੍ਹ ਤੋਂ ਬਾਹਰ ਬਿਤਾਏ। ਮ੍ਰਿਤਕ ਅਵਤਾਰ ਸਿੰਘ ਦੇ ਪਿਤਾ ਹੈਰਾਨ ਸਨ ਕਿ ਆਖਿਰ ਪਿੰਕੀ ਨੂੰ ਆਸਾਨੀ ਨਾਲ ਪੈਰੋਲ ਕਿਵੇਂ ਮਿਲ ਜਾਂਦੀ ਹੈ। ਉਹਨਾਂ ਨੇ ਇਲਜ਼ਾਮ ਲਗਾਇਆ ਕਿ ਵੱਡੇ ਅਫਸਰ ਗੁਰਮੀਤ ਸਿੰਘ ਪਿੰਕੀ ਦੀ ਮਦਦ ਕਰ ਰਹੇ ਸਨ। ਇਸ ਦੇ ਖਿਲਾਫ ਪਿਤਾ ਪੰਜਾਬ ਹਰਿਆਣਾ ਹਾਈ ਕੋਰਟ ਵੀ ਗਏ ਸਨ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨਾਲ ਗੱਲਬਾਤ ਕੀਤੀ। 28 ਮਿੰਟ ਦੀ ਇਸ ਗੱਲਬਾਤ ਵਿੱਚ ਰਾਹੁਲ ਗਾਂਧੀ ਨੇ ਸਤਿਆਪਾਲ ਮਲਿਕ ਨਾਲ ਪੁਲਵਾਮਾ, ਕਿਸਾਨ ਅੰਦੋਲਨ, MSP, ਜਾਤੀ ਜਨਗਣਨਾ, ਮਨੀਪੁਰ ਵਿੱਚ ਹਿੰਸਾ ਸਮੇਤ ਕਈ ਮੁੱਦਿਆਂ ਤੇ ਗੱਲਬਾਤ ਕੀਤੀ। ਗੱਲਬਾਤ ਦੌਰਾਨ ਸਤਿਆਪਾਲ ਮਲਿਕ ਨੇ ਕਿਹਾ ਕਿ ਚੋਣਾਂ ਵਿੱਚ ਸਿਰਫ 6 ਮਹੀਨੇ ਬਚੇ ਹਨ। ਮੈਂ ਲਿਖ ਕੇ ਦੇ ਰਿਹਾ ਹਾਂ ਕਿ ਇਹ ਮੋਦੀ ਸਰਕਾਰ ਦੁਬਾਰਾ ਨਹੀਂ ਆਵੇਗੀ। ਸਤਿਆਪਾਲ ਮਲਿਕ ਨੇ ਕਿਹਾ ਕਿ ਭਾਜਪਾ ਕਿਸਾਨੀ ਨੂੰ ਖਤਮ ਕਰ ਰਹੀ ਹੈ। ਅਗਨੀਵੀਰ ਯੋਜਨਾ ਲਿਆ ਕੇ ਫੌਜ ਤਾਂ ਖਤਮ ਕਰ ਹੀ ਦਿੱਤੀ, ਹੌਲੀ-ਹੌਲੀ ਹਰ ਸੰਸਥਾ ਨੂੰ ਖਤਮ ਕੀਤਾ ਜਾ ਰਿਹਾ ਹੈ। ਪਿਛਲੇ 1 ਸਾਲ ਦੌਰਾਨ ਲਗਾਏ ਗਏ ਕੇਂਦਰੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਉਹ ਹਨ ਜਿਨ੍ਹਾਂ ਦੇ ਸੰਘ ਨਾਲ ਸੰਬੰਧ ਹਨ। ਉਹਨਾਂ ਕਿਹਾ ਕਿ ਕਿਸਾਨ ਨੂੰ ਆਪਣੀ ਫਸਲ ਦਾ ਸਹੀ ਭਾਅ ਨਹੀਂ ਮਿਲ ਰਿਹਾ, ਜਿਸ ਕਾਰਨ ਉਹ ਹਰ ਸਾਲ ਗਰੀਬ ਹੁੰਦਾ ਜਾ ਰਿਹਾ ਹੈ। ਸਰਕਾਰ ਨੂੰ ਇਸ ਦਾ ਅਹਿਸਾਸ ਨਹੀਂ ਹੋ ਰਿਹਾ, ਇਸ ਲਈ MSP ਲਾਗੂ ਹੋਣਾ ਬਹੁਤ ਜ਼ਰੂਰੀ ਹੈ। ਪਰ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਹੁਣ ਅਡਾਨੀ ਨੇ ਵੱਡੇ ਗੋਦਾਮ ਖੋਲ੍ਹੇ ਹਨ। ਜਦੋਂ ਤੱਕ ਇਹਨਾਂ ਵਿਰੁੱਧ ਹੱਲਾ ਬੋਲ ਨਹੀਂ ਹੋਵੇਗਾ, ਇਹ ਨਹੀਂ ਸੁਧਰਨਗੇ। ਸਤਿਆਪਾਲ ਮਲਿਕ ਨੇ ਕਿਹਾ ਕਿ ਮੇਰੀ ਰਾਏ ਹੈ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਜ਼ਬਰਦਸਤੀ ਠੀਕ ਨਹੀਂ ਕੀਤਾ ਜਾ ਸਕਦਾ। ਤੁਸੀਂ ਉੱਥੋਂ ਦੇ ਲੋਕਾਂ ਨੂੰ ਜਿੱਤ ਕੇ ਕੁਝ ਵੀ ਕਰ ਸਕਦੇ ਹੋ। ਮੈਂ ਉਹਨਾਂ ਨੂੰ ਭਰੋਸੇ ਵਿੱਚ ਲਿਆ ਹੈ। ਮਲਿਕ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਰਾਜ ਦਾ ਦਰਜਾ ਵਾਪਸ ਕਰ ਦੇਣਾ ਚਾਹੀਦਾ ਹੈ। ਇਹਨਾਂ ਨੇ ਧਾਰਾ 370 ਨੂੰ ਵਾਪਸ ਲੈ ਲਿਆ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ। ਉਹਨਾਂ ਨੂੰ ਡਰ ਸੀ ਕਿ ਸੂਬੇ ਦੀ ਪੁਲਿਸ ਬਗਾਵਤ ਕਰ ਸਕਦੀ ਹੈ, ਪਰ ਜੰਮੂ ਕਸ਼ਮੀਰ ਪੁਲਿਸ ਨੇ ਹਮੇਸ਼ਾ ਕੇਂਦਰ ਸਰਕਾਰ ਦਾ ਸਾਥ ਦਿੱਤਾ। ਅਮਿਤ ਸ਼ਾਹ ਨੇ ਵਾਅਦਾ ਕੀਤਾ ਹੈ ਕਿ ਉਹ ਰਾਜ ਦਾ ਦਰਜਾ ਵਾਪਸ ਕਰਨਗੇ, ਇਸ ਲਈ ਉਹਨਾਂ ਨੂੰ ਜਲਦੀ ਤੋਂ ਜਲਦੀ ਜੰਮੂ ਕਸ਼ਮੀਰ ਨੂੰ ਰਾਜ ਦਾ ਦਰਜਾ ਵਾਪਸ ਕਰਨਾ ਚਾਹੀਦਾ ਹੈ ਅਤੇ ਉੱਥੇ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ। ਸਤਿਆਪਾਲ ਮਲਿਕ ਨੇ ਕਿਹਾ ਕਿ ਪਤਾ ਨਹੀਂ ਇਹ ਲੋਕ ਰਾਜ ਦਾ ਦਰਜਾ ਕਿਉਂ ਨਹੀਂ ਵਾਪਸ ਕਰ ਰਹੇ ਹਨ। ਮੇਰੇ ਨਾਲ ਗੱਲਬਾਤ ਹੋਈ, ਮੈਂ ਕਿਹਾ ਕਿ ਰਾਜ ਦਾ ਦਰਜਾ ਵਾਪਸ ਕੀਤਾ ਜਾਵੇ। ਮੈਨੂੰ ਇਹ ਕਿਹਾ ਗਿਆ ਕਿ ਸਭ ਕੁਝ ਠੀਕ ਚੱਲ ਰਿਹਾ ਹੈ, ਪਰ ਸਭ ਕੁਝ ਠੀਕ ਕਿੱਥੇ ਹੈ? ਅੱਤਵਾਦੀ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਰਾਜੌਰੀ ਵਿੱਚ ਰੋਜ਼ਾਨਾ ਕੁਝ ਨਾ ਕੁਝ ਵਾਪਰ ਰਿਹਾ ਹੈ। ਜਦੋਂ ਰਾਹੁਲ ਗਾਂਧੀ ਨੇ ਪੁਲਵਾਮਾ ਹਮਲੇ ਬਾਰੇ ਸਵਾਲ ਪੁੱਛਿਆ ਤਾਂ ਸਤਿਆਪਾਲ ਮਲਿਕ ਨੇ ਕਿਹਾ ਕਿ ਮੈਂ ਇਹ ਨਹੀਂ ਕਹਾਂਗਾ ਕਿ ਇਹ ਭਾਜਪਾ ਨੇ ਕਰਵਾਇਆ, ਪਰ ਮੈਂ ਜ਼ਰੂਰ ਕਹਾਂਗਾ ਕਿ ਉਹਨਾਂ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ ਅਤੇ ਇਸ ਦੀ ਸਿਆਸੀ ਵਰਤੋਂ ਕੀਤੀ। ਪ੍ਰਧਾਨ ਮੰਤਰੀ ਦਾ ਬਿਆਨ ਹੈ ਕਿ ਜਦੋਂ ਵੋਟ ਪਾਉਣ ਜਾਓ ਤਾਂ ਪੁਲਵਾਮਾ ਦੀ ਸ਼ਹਾਦਤ ਨੂੰ ਯਾਦ ਕਰੋ। ਇਸ ਦੌਰਾਨ ਰਾਹੁਲ ਗਾਂਧੀ ਨੇ ਦੱਸਿਆ ਕਿ ਜਦੋਂ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਨੂੰ ਏਅਰਪੋਰਟ ਲਿਆਂਦਾ ਗਿਆ ਤਾਂ ਮੈਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਮੈਂ ਲੜਿਆ ਅਤੇ ਉੱਥੋਂ ਨਿਕਲ ਗਿਆ। ਸਤਿਆਪਾਲ ਮਲਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸ਼੍ਰੀਨਗਰ ਜਾਣਾ ਚਾਹੀਦਾ ਸੀ। ਰਾਜਨਾਥ ਸਿੰਘ ਉੱਥੇ ਆਏ ਸਨ, ਮੈਂ ਉੱਥੇ ਸੀ ਅਤੇ ਅਸੀਂ ਸ਼ਰਧਾਂਜਲੀ ਭੇਟ ਕੀਤੀ। ਉਹਨਾਂ ਕਿਹਾ ਕਿ ਜਿਸ ਦਿਨ ਇਹ ਵਾਪਰਿਆ PM ਮੋਦੀ ਨੈਸ਼ਨਲ ਕਾਰਪੇਟ ਵਿੱਚ ਸ਼ੂਟਿੰਗ ਕਰ ਰਹੇ ਸਨ, ਇਸ ਲਈ ਮੈਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਗੱਲ ਨਹੀਂ ਹੋਈ। 5-6 ਵਜੇ ਉਹਨਾਂ ਦਾ ਫੋਨ ਆਇਆ ਕਿ ਕੀ ਹੋਇਆ। ਮੈਂ ਘਟਨਾ ਬਾਰੇ ਦੱਸਿਆ। ਮੈਂ ਕਿਹਾ ਕਿ ਸਾਡੀ ਗਲਤੀ ਕਾਰਨ ਬਹੁਤ ਸਾਰੇ ਲੋਕ ਮਰ ਗਏ ਹਨ ਤੇ PM ਮੋਦੀ ਨੇ ਕਿਹਾ ਕਿ ਇਸ ਬਾਰੇ ਕੁਝ ਨਾ ਕਹਿਣਾ। ਇਸ ਤੋਂ ਬਾਅਦ ਮੈਨੂੰ ਢਪਾਲ ਦਾ ਫੋਨ ਆਇਆ। ਉਹਨਾਂ ਕਿਹਾ ਕਿ ਤੁਸੀਂ ਕੁਝ ਨਹੀਂ ਕਹਿਣਾ ਹੈ। ਮੈਂ ਕਿਹਾ ਕਿ ਠੀਕ ਹੈ, ਸਾਨੂੰ ਜਾਂਚ ਕਰਵਾਉਣੀ ਪਵੇਗੀ, ਹੋ ਸਕਦਾ ਹੈ ਕਿ ਇਸ ਦਾ ਅਸਰ ਹੋਵੇ, ਪਰ ਹੁਣ ਤੱਕ ਕੁਝ ਨਹੀਂ ਹੋਇਆ, ਨਾ ਹੀ ਅਜਿਹਾ ਹੋਣ ਵਾਲਾ ਹੈ। ਸਤਿਆਪਾਲ ਮਲਿਕ ਨੇ ਕਿਹਾ ਕਿ CRPF ਨੇ ਗ੍ਰਹਿ ਮੰਤਰਾਲੇ ਤੋਂ 5 ਜਹਾਜ਼ ਮੰਗੇ ਸਨ। ਇਹ ਅਰਜ਼ੀ 4 ਮਹੀਨਿਆਂ ਤੱਕ ਗ੍ਰਹਿ ਮੰਤਰਾਲੇ ਕੋਲ ਰਹੀ। ਬਾਅਦ ਵਿੱਚ ਉਸਨੇ ਇਸ ਨੂੰ ਰੱਦ ਕਰ ਦਿੱਤਾ। ਉਹ 4 ਮਹੀਨੇ ਲਟਕਦੇ ਰਹੇ। ਜੇ ਉਹ ਮੇਰੇ ਕੋਲ ਆਉਂਦੇ ਤਾਂ ਮੈਂ ਕੁਝ ਜ਼ਰੂਰ ਕਰਨਾ ਸੀ। ਇਨਪੁਟ ਸੀ ਕਿ ਹਮਲਾ ਹੋ ਸਕਦਾ ਹੈ। ਟੱਕਰ ਮਾਰਨ ਵਾਲੀ ਗੱਡੀ ਵਿਸਫੋਟਕਾਂ ਨਾਲ ਲੱਦੀ ਹੋਈ ਸੀ ਅਤੇ 10 ਦਿਨਾਂ ਤੋਂ ਇੱਧਰ-ਉੱਧਰ ਘੁੰਮ ਰਹੀ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਮੀਡੀਆ ਹੋਵੇ, ਨੌਕਰਸ਼ਾਹੀ ਜਾਂ ਕੋਈ ਸੰਸਥਾ, ਇੱਥੇ OBC, ਦਲਿਤ ਜਾਂ ਆਦੀਵਾਸੀਆਂ ਦੀ ਕੋਈ ਪ੍ਰਤੀਨਿਧਤਾ ਨਹੀਂ ਹੈ। ਇਸ ਬਾਰੇ ਤੁਹਾਡੀ ਕੀ ਰਾਏ ਹੈ? ਮਲਿਕ ਨੇ ਕਿਹਾ ਕਿ ਉਹਨਾਂ ਦੀ ਪ੍ਰਤੀਨਿਧਤਾ ਹਰ ਜਗ੍ਹਾ ਤੈਅ ਕਰਨੀ ਪਵੇਗੀ। ਇਸ ਤੋਂ ਇਲਾਵਾ ਉਹਨਾਂ ਵਰਗਾਂ ਦੀ ਚੇਤਨਾ ਵੀ ਵਧਾਉਣੀ ਪਵੇਗੀ। ਰਾਹੁਲ ਗਾਂਧੀ ਨੇ ਮਲਿਕ ਨੂੰ ਪੁੱਛਿਆ ਕਿ ਤੁਸੀਂ ਮਨੀਪੁਰ ਬਾਰੇ ਕੀ ਸੋਚਦੇ ਹੋ? ਸਤਿਆਪਾਲ ਮਲਿਕ ਨੇ ਕਿਹਾ ਕਿ ਮਨੀਪੁਰ ਵਿੱਚ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ। ਮੁੱਖ ਮੰਤਰੀ ਕੁਝ ਨਹੀਂ ਕਰ ਰਿਹਾ ਤੇ ਉਸ ਨੂੰ ਹਟਾਇਆ ਨਹੀਂ ਜਾ ਰਿਹਾ। ਚੋਣਾਂ ਵਿੱਚ ਸਿਰਫ 6 ਮਹੀਨੇ ਬਚੇ ਹਨ। ਮੈਂ ਲਿਖ ਕੇ ਦੇ ਰਿਹਾ ਹਾਂ ਕਿ ਹੁਣ ਮੋਦੀ ਸਰਕਾਰ ਨਹੀਂ ਆਵੇਗੀ। ਸਹਾਇਕ ਪ੍ਰੋਫੈਸਰ ਵੱਲੋਂ ਆਪ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ ਨੇ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ। ਇਸ ਦੌਰਾਨ ਹੀ BJP ਪੰਜਾਬ ਪ੍ਰਧਾਨ ਸੁਨੀਲ ਜਾਖੜ, ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਘਰ ਦੇ ਬਾਹਰ ਧਰਨੇ ਤੇ ਬੈਠੇ 1158 ਅਸਿਸਟੈਂਟ ਪ੍ਰੋਫੈਸਰਾਂ ਦੀ ਸਾਥੀ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਵੱਲੋਂ ਸਰਕਾਰ ਤੋਂ ਤੰਗ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਅੱਜ ਰਾਜਪਾਲ ਨੂੰ ਮਿਲੇ ਤੇ ਪ੍ਰੋਫੈਸਰ ਬਲਵਿੰਦਰ ਕੌਰ ਨੂੰ ਇਨਸਾਫ ਦਿਵਾਉਣ ਲਈ ਮੰਗ ਪੱਤਰ ਦਿੱਤਾ। ਉਹਨਾਂ ਕਿਹਾ ਕਿ ਲੰਮੇ ਸਮੇਂ ਤੋਂ ਪ੍ਰੋਫੈਸਰ ਧਰਨੇ ਤੇ ਬੈਠੇ ਹਨ ਤੇ ਹੁਣ ਤਾਂ ਇੱਕ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਇਹਨਾਂ ਪ੍ਰੋਫੈਸਰਾਂ ਦੀ ਨਿਯੁਕਤੀ ਦੀ ਬੇਨਤੀ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਪੰਜਾਬ ਦੀ ਧੀ ਨੂੰ ਇਨਸਾਫ ਦਿਵਾਏ ਬਿਨਾਂ ਸੰਘਰਸ਼ ਕਰਨੋਂ ਨਹੀਂ ਹਟਾਂਗੇ। ਜਿਹੜੀ ਭੈਣ ਬਲਵਿੰਦਰ ਕੌਰ ਨੇ ਸਰਕਾਰ ਦੇ ਅਹੰਕਾਰ ਤੋਂ ਮਜਬੂਰ ਹੋ ਕੇ ਸਰਕਾਰ ਦੇ ਨੁਮਾਇੰਦੇ ਮੰਤਰੀ ਸਾਹਿਬ ਜਿਹੜੇ ਉਸੇ ਸਰਕਾਰ ਦੀ ਅਹੰਕਾਰ ਭਰੀ ਪਾਲਿਸੀ ਹੈ ਜਿਹਦੇ ਤਹਿਤ ਜਿਨ੍ਹਾਂ ਦੇ ਇਹਨਾਂ ਦੇ ਸਾਰੇ ਇਸ ਧਰਨੇ ਨੂੰ ਮਜ਼ਾਕ ਉਡਾਇਆ, ਧਮਕੀਆਂ ਦਿੱਤੀਆਂ, ਉਹਦੇ ਨਾਲ ਮਜਬੂਰ ਹੋ ਕੇ
ਜਦੋਂ ਉਹਨਾਂ ਨੇ ਬਲਵਿੰਦਰ ਕੌਰ ਉਹਨਾਂ ਨੇ ਆਤਮ ਹੱਤਿਆ ਕਰਨ ਦਾ ਇੱਕ ਫੈਸਲਾ ਲਿਆ, ਮੈਂ ਸਮਝਦਾ ਆ ਪੰਜਾਬ ਸਰਕਾਰ ਦੇ ਮੱਥੇ ਦੇ ਉੱਤੇ ਬਹੁਤ ਵੱਡਾ ਕਲੰਕ ਹੈ। ਭੈਣ ਗੁਰਵਿੰਦਰ ਕੌਰ ਹੋਰੀ ਜਿਹੜੇ ਪ੍ਰਧਾਨ ਹੈ ਇਸ ਮੋਰਚੇ ਦੇ ਸੰਘਰਸ਼ ਦੇ 1158 ਅਸਿਸਟੈਂਟ ਪ੍ਰੋਫੈਸਰ ਸੰਘਰਸ਼ ਮੋਰਚਾ ਜਿਹੜਾ ਹੈ, ਅੱਜ ਇੱਕ ਸਵਾਲ ਹੈ ਜਿਹੜਾ ਪੰਜਾਬ ਜਿਹਦਾ ਜਵਾਬ ਮੰਗਦਾ ਭਗਵੰਤ ਮਾਨ ਜੀ ਤੋਂ। ਆਮ ਮੋਰਚਾ ਅੱਜ 1158 ਤੋਂ ਘਟ ਕੇ 1157 ਕਿਉਂ ਰਹਿ ਗਿਆ? ਕਿਉਂਕਿ ਅੱਜ 1158 ਨਹੀਂ, ਗੁਰਵਿੰਦਰ ਕੌਰ ਹੋਰਾਂ ਦੀ ਆਤਮ ਹੱਤਿਆ ਹੋਣ ਦੇ ਬਾਅਦ ਹੁਣ ਆਪਣਾ ਜਿਹੜਾ ਹੈਡਿੰਗ ਹੈ ਭੈਣ ਜੀ, ਤੁਹਾਨੂੰ ਬੜਾ ਇੱਕ ਅਫਸੋਸ ਦਾ ਮੁਕਾਮ ਹੈ ਕਿ 1157 ਲਿਖਣੇ ਪੈਣਗੇ। ਇਹਦੀ ਜ਼ਿੰਮੇਵਾਰੀ ਕਿਹਦੇ ਤੇ? ਭਗਵੰਤ ਮਾਨ ਜੀ ਆਹ ਦੱਸ ਦੇਣ। ਆ ਜ਼ਿੰਮੇਵਾਰੀ ਫਿਕਸ ਕਰਾਉਣ ਵਾਸਤੇ ਸਾਨੂੰ ਇੱਥੇ ਆਉਣਾ ਪਿਆ, ਕਿਉਂਕਿ ਕਰੀਬਨ 57 ਦਿਨਾਂ ਤੋਂ 57 ਦਿਨ ਹੋ ਗਏ, 58 ਦਿਨ ਹੋ ਗਏ, 58 ਦਿਨਾਂ ਤੋਂ ਧਰਨੇ ਤੇ ਬੈਠੇ ਉੱਥੇ। ਇਸ ਕਰਕੇ ਵੀ ਸਾਨੂੰ ਇਨਸਾਫ ਮਿਲੇ। ਉਸੇ ਡਿਪਰੈਸ਼ਨ ਦੇ ਅੰਦਰ ਆ ਕੇ, ਮਾਨਸਿਕ ਤਣਾਅ ਦੇ ਅੰਦਰ ਆ ਕੇ ਬਲਵਿੰਦਰ ਕੌਰ ਹੋਰਾਂ ਨੇ ਆਤਮ ਹੱਤਿਆ ਕਰਨ ਦਾ ਫੈਸਲਾ ਲਿਆ। 5 ਸਾਲ ਦੀ ਬੱਚੀ ਹੈ ਉਹਨਾਂ ਦੀ। 5 ਸਾਲ ਦੀ ਬੱਚੀ ਨੂੰ ਅਗਰ ਤੱਕੀ ਲੂ ਵੀ ਲੱਗ ਜੇ ਤਾਂ ਪੇਰੈਂਟਸ ਦਾ ਹਾਲ ਤੁਸੀਂ ਦੇਖ ਲਓ, ਮਾਪਿਆਂ ਦਾ ਹਾਲ ਕੀ ਹੁੰਦਾ ਹੈ। ਆਪਣੀ ਬੱਚੀ ਨੂੰ ਛੱਡ ਕੇ ਤੇ ਉਹਨਾਂ ਦਾ ਆਖਰੀ ਜਿਹੜਾ ਮੈਸੇਜ ਹੈ, ਜਿਹਦੇ ਵਿੱਚ ਇਹਨਾਂ ਦਾ ਜਿਹੜਾ ਸੁਇਸਾਈਡ ਨੋਟ ਹੈ, ਜਿਹਨੂੰ ਸਰਕਾਰ ਦਿਖਾ ਨਹੀਂ ਰਹੀ, ਐਂਡ ਗੁਰਵਿੰਦਰ ਸਿੰਘ ਜੀ ਤੁਹਾਨੂੰ ਦਿਖਾਣਗੇ, ਉਹਦੇ ਉੱਤੇ ਉਸ ਬੱਚੀ ਨੇ ਆਪਣੀ ਖੂਨ ਦੇ ਨਾਲ ਅੰਗੂਠੇ ਲਾ ਕੇ ਲਿਖ ਕੇ ਗਈ ਹੈ ਵੀ ਆ ਮੈਂ ਇਸ ਮਸਲੇ ਨਾਲ ਇਹ ਸਰਕਾਰ ਦੀ ਗਲਤ ਨੀਤੀਆਂ ਕਰਕੇ ਆਤਮ ਹੱਤਿਆ ਕਰਨ ਤੇ ਮਜਬੂਰ ਹੋਈਆਂ। ਪਰ ਸਰਕਾਰ ਆਪਣੀ ਗਲਤ ਨੀਤੀਆਂ ਨੂੰ ਛੁਪਾਉਣ ਵਾਸਤੇ, ਆਪਣੇ ਮਿਨਿਸਟਰਸ ਦੇ ਕਿਰਦਾਰ ਨੂੰ ਉਹਦੇ ਤੇ ਪਰਦਾ ਪਾਉਣ ਵਾਸਤੇ, ਆਪਣੀਆਂ ਕੋਝੀਆਂ ਹਰਕਤਾਂ ਜਿਹਦੇ ਵਿੱਚ ਉਹਨਾਂ ਨੇ ਸਭ ਤੋਂ ਘਟੀਆ ਹਰਕਤ ਦੌਰਾਨ ਇਸ ਸਰਕਾਰ ਦੇ ਖਿਲਾਫ, ਜਿਹੜੀ ਮੈਂ ਗਵਰਨਰ ਸਾਹਿਬ ਦੇ ਧਿਆਨ 'ਚ ਵੀ ਲੈ ਕੇ ਆਇਆ, ਬਹੁਤ ਹੀ ਇਹਨਾਂ ਦੀ ਸੋਚ ਦਰਸਾਉਂਦੀ ਹੈ ਵੀ ਕਿਸ ਕਿਸਮ ਦੇ ਘਟੀਆ ਮਾਨਸਿਕਤਾ ਦੀ ਸਰਕਾਰ ਬਣੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਮਾਮਲੇ ਤੇ ਮ੍ਰਿਤਕ ਪ੍ਰੋਫੈਸਰ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿਵਾਇਆ ਹੈ। ਸ਼੍ਰੋਮਣੀ ਅਕਾਲੀ ਦਲ ਆਗੂ ਵਿਕਰਮ ਮਜੀਠੀਆ ਨੇ ਇਸ ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜਦੋਂ ਅਸੀਂ ਇਹ ਮੰਗ ਵਾਰ-ਵਾਰ ਕਰ ਰਹੇ ਹਾਂ ਕਿ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਦੇ ਸੁਸਾਈਡ ਨੋਟ ਮੁਤਾਬਕ ਮੰਤਰੀ ਹਰਜੋਤ ਬੈਂਸ ਤੇ FIR ਦਰਜ ਕੀਤੀ ਜਾਵੇ ਤਾਂ ਹਰਜੋਤ ਬੈਂਸ ਨੂੰ ਛੱਡ ਬਲਵਿੰਦਰ ਕੌਰ ਦੇ ਪਤੀ ਤੇ ਸਹੁਰਾ ਸਾਹਿਬ ਖਿਲਾਫ ਕਾਰਵਾਈ ਕਰਨਾ ਬਿਲਕੁਲ ਹੀ ਨਜਾਇਜ਼ ਹੈ। ਪੁਲਿਸ ਉਹਨਾਂ ਦੋਵਾਂ ਦਾ ਮੋਢਾ ਵਰਤ ਕੇ ਮੰਤਰੀ ਹਰਜੋਤ ਬੈਂਸ ਨੂੰ ਬਚਾਉਣਾ ਚਾਹੁੰਦੀ ਹੈ, ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪੰਜਾਬ ਪੁਲਿਸ ਇਹ ਗੱਲ ਨਾ ਭੁੱਲੇ ਕਿ ਅੰਮ੍ਰਿਤਧਾਰੀ ਪਰਿਵਾਰ ਨੂੰ ਫਸਾ ਕੇ ਉਹ ਮੰਤਰੀ ਨੂੰ ਬਚਾ ਕੇ ਜੋ ਬਜਰ ਗੁਨਾਹ ਕਰ ਰਹੀ ਹੈ, ਉਸ ਦੀ ਰੱਬ ਦੇ ਦਰਬਾਰ ਵਿੱਚ ਵੀ ਕੋਈ ਮੁਆਫੀ ਨਹੀਂ ਹੈ। ਉਹਨਾਂ ਕਿਹਾ ਕਿ ਮੈਂ ਇੱਕ ਵਾਰ ਫਿਰ ਤੋਂ ਸਮੂਹ ਇਨਸਾਫ ਪਸੰਦਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਿਰਫ ਤੇ ਸਿਰਫ ਸੱਚ ਦਾ ਸਾਥ ਦੇਣ ਤੇ ਬਲਵਿੰਦਰ ਕੌਰ ਦੇ ਸੁਸਾਈਡ ਨੋਟ ਮੁਤਾਬਕ ਮੰਤਰੀ ਹਰਜੋਤ ਬੈਂਸ ਖਿਲਾਫ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਕਿ ਦੇਖੋ ਉਹ ਬੇਟੀ ਚਲੀ ਗਈ ਔਰ ਉਹਦੀ ਇੱਕ ਨਿੱਕੀ ਛੋਟੀ ਜੀ 5 ਸਾਲ 6 ਸਾਲ ਦੀ ਨਵਰੀਤ ਉਹਦੀ ਬੇਟੀ ਰਹਿ ਗਈ ਹੈ ਪਿੱਛੇ। ਅੱਜ ਉਹਦੇ ਮਾਸੂਮ ਬੱਚੀ ਦੇ ਹਾਲਾਤ ਵੇਖੋ ਕਿ ਉਹਦੀ ਮਾਤਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਹੈ ਔਰ ਉਹਦਾ ਮਾਂ ਤੋਂ ਬਾਅਦ ਬਾਪ ਨਾਲ ਪਿਆਰ ਹੁੰਦਾ। ਉਹ ਬਾਪ ਅੱਜ ਜੇਲ੍ਹ 'ਚ ਅੰਦਰ, ਉਹ ਸਹੀ ਅੰਦਰ ਹੋਇਆ ਗਲਤ ਹੋਇਆ ਇਹ ਸਮਾਂ ਦੱਸੂ। ਮਗਰ ਇੱਕ ਮੈਂ ਲੋਕਾਂ ਦੇ ਸਾਹਮਣੇ ਸੱਚਾਈ ਸਾਹਮਣੇ ਰੱਖਣਾ ਚਾਹੁੰਦਾ ਕਿਉਂਕਿ ਮੇਰੇ ਮਨ ਤੇ ਇਸ ਗੱਲ ਦਾ ਬੜਾ ਹੋਇਆ। ਕੱਲ ਮੈਂ ਹਰਦੀਪ ਸਿੰਘ ਨੂੰ ਬਲਜਿੰਦਰ ਕੌਰ ਤੇ ਬਲਵਿੰਦਰ ਕੌਰ ਦੇ ਬ੍ਰਦਰ ਨੂੰ ਪੁੱਛਿਆ ਕਿ ਕਦੇ ਤੁਹਾਡੀ ਭੈਣ ਨੇ ਤੁਹਾਨੂੰ ਆਪਦੇ ਹਸਬੰਡ ਦੇ ਖਿਲਾਫ ਕੋਈ ਸ਼ਿਕਾਇਤ ਕੀਤੀ ਸੀ? ਰੱਬ ਨੂੰ ਜਾਣਦੇ ਨਹੀਂ ਉਹਦਾ ਤਾਂ ਮੈਨੂੰ ਜਵਾਬ ਸੀ, ਚੀਮਾ ਸਾਹਿਬ ਮੇਰੇ ਨਾਲ ਬੈਠੇ ਸੀ ਕਿ ਨਹੀਂ ਸਾਨੂੰ ਨਹੀਂ ਕਰਦਾ। ਫਿਰ ਮੈਂ ਪੁਲਿਸ ਤੋਂ ਪਤਾ ਕੀਤਾ ਔਰ ਇਹ ਗੱਲ ਮੈਂ SSP ਨੂੰ ਵੀ ਪੁੱਛੀ। ਮੈਂ ਕਿਹਾ ਜੀ ਤੁਹਾਡੇ ਕਿਸੇ ਥਾਣੇ 'ਚ ਹਸਬੰਡ ਵਾਈਫ ਦੇ ਕੋਈ ਡਿਸਪਿਊਟ ਦੀ ਕੋਈ ਤੁਹਾਡੇ ਕੋਲ ਕੋਈ FIR ਤੁਸੀਂ ਪਹਿਲਾਂ ਦਰਜ ਕੀਤੀ ਹੈ ਜਾਂ ਕੋਈ ਕੰਪਲੇਂਟ ਆਈ ਹੈ? ਜੋ SSP ਸਾਹਿਬ ਤਾਂ ਲਾਜਵਾਬ, ਸਾਨੂੰ ਤਾਂ ਜਵਾਬ ਹੀ ਨਹੀਂ ਉਹਨਾਂ ਕੋਲ। ਮਗਰ ਮੇਰੇ ਕੋਲ ਜੋ ਖਬਰ ਹੈ ਕੋਈ ਕੰਪਲੇਂਟ ਕਦੇ ਗਈ ਨਹੀਂ। ਫਿਰ ਹਰਦੇਵ ਸਿੰਘ ਨੇ ਇਹ ਗੱਲ ਕਹੀ ਕਿ ਦੇਖੋ ਜਿਹੜੀ ਬੱਚੀ ਅਸੀਂ ਆਪਦੇ ਘਰੇ ਲੈ ਆਏ ਆ ਉਹਨਾਂ ਦੀ ਬੇਟੀ ਨੂੰ ਬਲਵਿੰਦਰ ਕੌਰ ਦੀ, ਮਗਰ ਉਹਦਾ ਪਿਆਰ ਆਪਦੀ ਦਾਦੀ ਨਾਲ ਬੜਾ, ਉਹ ਦਾਦੀ ਨੂੰ ਨਹੀਂ ਛੱਡਦੀ। ਸਾਧ ਸੰਗਤ ਜੀ ਮੈਂ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਦੇਖੋ ਇੱਕ ਨਿੱਕੀ ਜੀ ਆਡੀਓ ਤੇ ਜਿੱਥੇ ਉਹਨੇ ਖਾਲਸਾ ਜੀ ਕਿਹਾ, ਮੈਂ ਖਾਲਸਾ ਜੀ ਬੜਾ ਦੁਖੀ ਹੋ ਕੇ ਕਿ ਆਪਾਂ ਉਸ ਗੱਲ ਤੇ ਉਸ ਨੂੰ ਤਾਂ ਅੰਦਰ ਕਰਾਤਾ ਤੇ ਜਿਹੜਾ ਸੁਸਾਈਡ ਨੋਟ 'ਚ ਉਹਨੇ ਆਪਦੇ ਹਸਬੰਡ ਨੂੰ ਜਾਂ ਆਪਦੇ ਸਹੁਰਾ ਸਾਹਿਬ ਨੂੰ ਜਾਂ ਆਪਦੇ ਸਹੁਰੇ ਪਰਿਵਾਰ ਨੂੰ ਕਿਸੇ ਜ਼ਿੰਮੇਵਾਰ ਨਹੀਂ ਠਹਿਰਾਇਆ।
ਕੀ ਸਾਡੀ ਉਹਦੀ ਰੂਹ, ਉਹਦੀ ਆਤਮਾ ਸਾਨੂੰ ਮਾਫ ਕਰੂਗੀ? ਸੋਚਣ ਵਾਲੀ ਗੱਲ ਹੈ। ਕਰੋ ਮਰਜ਼ੀ, ਮੈਂ ਕਿਸੇ ਨੂੰ ਰੋਕ ਨਹੀਂ ਸਕਦਾ, ਪਰਿਵਾਰ ਦਾ ਪਹਿਲਾ ਹੱਕ ਹੈ। ਮਗਰ ਦਾਸ ਨੂੰ ਜੋ ਗੱਲ ਨਹੀਂ ਠੀਕ ਲੱਗਦੀ, ਦਾਸ ਸਮਝਦਾ ਸੀਗਾ ਕਿ ਇਹ ਕਤਲ ਦਾ ਪਰਚਾ ਹੈ, ਇੱਕ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਉਹਨੇ ਤਾਂ ਕੱਲਾ ਤੇ ਕੱਲਾ 4 ਵਾਰੀ ਹਰਜੋਤ ਬੈਂਸ ਦਾ ਨਾਂ ਲਿਆ। ਐਸਐਸਪੀ ਸਾਹਿਬ ਉਹ ਪਰਚਾ ਤਾਂ ਦਰਜ ਨਹੀਂ ਕਰਦੇ, ਉਸ ਤੇ ਤਾਂ ਕਾਰਵਾਈ ਕਰਦੇ ਨਹੀਂ। ਸੱਜੀ ਖੱਬੀਆਂ ਸਾਰੀਆਂ ਕੰਪਲੇਂਟਾਂ ਲੈ ਕੇ ਰਾਜੀ ਹੈ ਤੇ ਇਸ ਤੇ ਪਰਚਾ ਦਰਜ ਕਰਕੇ ਰਾਜੀ ਨਹੀਂ। ਇਹ ਤੋਂ ਹੀ ਸਾਫ਼ ਹੈ ਕਿ ਆ ਜਿਹੜੀ ਹਰਦੇਵ ਨੇ ਭਾਵੇਂ ਇਹਦੇ 'ਚ ਆਪ ਦੀ ਬਾਕੀ ਗੱਲਾਂ ਕੀਤੀਆਂ, ਅਖੀਰ 'ਚ ਇਹ ਗੱਲ ਕਹੀ ਕਿ ਮੇਰੇ ਤਾਂ ਸੁਸਾਈਡ ਨੋਟਿਸ ਹੀ ਨਹੀਂ ਮੇਰੇ ਧਿਆਨ 'ਚ ਕੋਈ ਲਿਆ, ਉਹ ਵੀ ਪੁਲਿਸ ਨੇ ਲੁਕੋ ਕੇ ਰੱਖਿਆ। ਇਹ ਤਾਂ ਸ਼ੁਕਰ ਹੈ ਉਸ ਦਾਤੇ ਦਾ, ਪ੍ਰਮਾਤਮਾ ਦਾ, ਔਰ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਉਹਦੀ ਫੋਟੋ ਖਿੱਚ ਲਈ ਤੇ ਆਨਲਾਈਨ ਕਰਤੀ, ਨਹੀਂ ਤਾਂ ਇਹ ਤਾਂ ਕੰਮ ਲੁਕੋਤਾ ਗਿਆ ਸੀ। ਉਹਨੇ ਵੀ ਅਖੀਰ 'ਚ ਹਰਜੋਤ ਬੈਂਸ ਦੀ ਕਾਰਵਾਈ ਦੀ ਮੰਗ ਕੀਤੀ ਔਰ ਪੁਲਿਸ ਕਹਿੰਦੀ ਜੀ ਤੁਹਾਡੀ ਆ ਲਿਖ ਕੇ ਤਾਂ ਦੇਤਾ, ਘੁੱਗੀ ਮਾਰਤੀ, ਮਗਰ ਕਹਿੰਦੇ ਸਾਡਾ ਹੁਣ ਆਨਲਾਈਨ ਸਿਸਟਮ ਡਾਊਨ ਹੋ ਗਿਆ। ਉਹ ਭਾਈ ਆਨਲਾਈਨ ਤਾਂ ਹੁਣ ਚੱਲਿਆ, ਪਹਿਲਾਂ ਤਾਂ ਆਫਲਾਈਨ ਹੀ ਤੁਸੀਂ ਕੰਮ ਕਰਦੇ ਸੀ, ਕਲਮ ਨਾਲ ਹੀ ਲਿਖ ਦਿੰਦੇ ਸੀ। ਜਿੱਥੇ ਇੱਕ ਮਿੰਟ ਲਾਇਆ, ਕਿਉਂਕਿ ਤੁਹਾਨੂੰ ਪੁਲਿਸ ਨੂੰ ਸੂਟ ਕਰਦਾ ਸੀ ਉਹ ਵਰਜਨ ਕਿ ਸਹੁਰੇ ਨੂੰ ਤੇ ਉਹਦੇ ਘਰ ਵਾਲੇ ਨੂੰ ਜ਼ਿੰਮੇਵਾਰ ਠਹਿਰਾ ਦਿਓ। ਉਹ ਵੀ ਗੁਰਸਿੱਖ ਹੈ, ਕਿਸੇ ਗੁਰਸਿੱਖ ਨੂੰ ਝੂਠੇ ਕੇਸ 'ਚ ਫਸਾਉਣਾ ਰੱਬ ਮਾਫ ਨਹੀਂ ਕਰੂਗਾ ਜੇ ਉਹ ਝੂਠ ਹੈ। ਹਾਂ, ਜੇ ਉਹ ਸੱਚ ਹੈ ਉਹਨੂੰ ਤਾਂ ਵਿਚਾਰੇ ਨੂੰ ਕਰ ਹੀ ਦਿੱਤਾ ਅੰਦਰ। ਮਗਰ ਜਿਹਦਾ ਨਾਂ ਉਸ ਬੇਟੀ ਨੇ ਬਾਰ ਲਿਖਿਆ ਹਰਜੋਤ ਬੈਂਸ, ਉਹਦਾ ਨਾਂ ਦਰਜ ਕਰਨ ਤੇ FIR 'ਚ ਕਿਉਂ ਢਿੱਲ ਮੱਠ? ਇਹ ਤੋਂ ਹੀ ਸਾਫ਼ ਹੁੰਦਾ ਹੈ ਕਿ ਪੁਲਿਸ ਆਪ ਚਾਹੁੰਦੀ ਹੈ ਕਿ ਇਹਨੂੰ ਹੋਰ ਥਿਉਰੀ ਵੱਲ ਲੈ ਜਾਓ, ਸਹੁਰੇ ਪਰਿਵਾਰ ਵੱਲ ਲੈ ਜਾਓ ਤੇ ਕੰਮ ਨੂੰ ਭੰਬਲ ਭੂਸੇ 'ਚ ਪਾ ਦਿਓ। ਮਗਰ ਯਾਦ ਰੱਖਿਓ, ਅਸੀਂ ਝੂਠ ਦਾ ਸਾਥ ਦੇ ਦਈਏ 100 ਵਾਰੀ, ਕਿਸੇ ਨਾਲ ਬੇਇਨਸਾਫੀ ਕਰ ਦਈਏ, ਉਹ ਰੱਬ, ਉਹ ਪਰਮਾਤਮਾ ਦੀ ਕਚਹਿਰੀ 'ਚ ਇਨਸਾਫ ਸੱਚ ਦਾ ਹੋਊਗਾ, ਲੋਕਾਂ ਦੀ ਕਚਹਿਰੀ 'ਚ ਇਨਸਾਫ ਸੱਚ ਦਾ ਹੋਊਗਾ। ਇਸ ਲਈ ਮੈਂ 2 ਅਪੀਲਾਂ ਕਿ ਭਾਈ ਸਭ ਸੱਚ ਦਾ ਸਾਥ ਦਿਓ, ਪਰਿਵਾਰ ਦਾ ਸਾਥ ਦਿਓ, 1158 ਪ੍ਰੋਫੈਸਰ ਦਾ ਸਾਹਿਬਾਨਾਂ ਦੀ ਜੋ ਸਾਥ ਦਿਓ ਕਿ ਉਹਨਾਂ ਦੀ ਨੌਕਰੀ ਪੱਕੀ ਹੋਵੇ, ਇਸ ਬੇਟੀ ਨੂੰ ਇਨਸਾਫ ਮਿਲੇ, ਨਵਰੀਤ ਨੂੰ, ਉਹਦੀ ਨਿੱਕੀ ਬੇਟੀ ਨੂੰ ਇਨਸਾਫ ਦਿਓ, ਸੱਚ ਦੀ ਸਾਥ ਦਿੰਦੇ ਹੋਏ ਜੋ ਉਹਦੀ ਸੁਸਾਈਡ ਨੋਟ ਸੀ। ਔਰ ਇਸ ਕੰਪਲੇਂਟ ਨੂੰ ਪੁਲਿਸ ਆਨਲਾਈਨ ਕਰੇ, ਨਹੀਂ ਕਰਦੀ ਹੈ ਤਾਂ ਮੇਰੀ ਸਭ ਨੂੰ ਅਪੀਲ ਹੈ ਵੀ ਭਾਈ ਜਿਹਨੇ ਅੱਗੇ ਲੱਗਣਾ ਉਹ ਅੱਗੇ ਲੱਗੇ, ਅਸੀਂ ਮਗਰ ਲੱਗਣ ਨੂੰ ਤਿਆਰ ਹਾਂ। ਮਗਰ ਲੱਗ ਕੇ ਸਾਰੀਆਂ ਪਾਰਟੀਆਂ, ਸਾਰੀ ਕਿਸਾਨ ਜਥੇਬੰਦੀਆਂ, ਹੋਰ ਜਿੰਨੇ ਇਹਦੇ 'ਚ ਯੋਗਦਾਨ ਪਾ ਸਕਦੇ ਆ ਕੇ ਯੋਗਦਾਨ ਪਾਓ ਤੇ ਇਸ ਸੁਸਾਈਡ ਇੱਕ ਪੜ੍ਹੀ ਲਿਖੀ ਬੱਚੀ ਨੂੰ, ਅੰਮ੍ਰਿਤਧਾਰੀ ਨੂੰ, PhD ਜਿਹਨੇ ਕੀਤੀ ਹੋਵੇ, ਸਰਕਾਰ ਦੀ ਨੌਕਰੀ ਜਿਹਨੂੰ ਕਾਗਜ਼ ਦਿੱਤਾ ਹੋਵੇ, ਉਹਨੂੰ ਮੁੜ ਕੇ ਧੋਖਾ ਕੀਤਾ ਗਿਆ, ਉਹਨੂੰ ਇਨਸਾਫ ਦਿਵਾਈਏ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਲਈ ਸਰਵਉੱਚ ਹੈ। ਅੱਜ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਸਿੱਖ ਪੰਥ ਦੀ ਅਮਾਨਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਦੀਆਂ ਹੋਰ ਸਿੱਖ ਸੰਸਥਾਵਾਂ ਵਿੱਚ ਹੋ ਰਹੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਤੇ ਭ੍ਰਿਸ਼ਟਾਚਾਰ ਬਾਰੇ ਤੱਥਾਂ ਸਮੇਤ ਜਾਣੂ ਕਰਵਾਇਆ। ਇਸ ਉਪਰੰਤ ਉਹਨਾਂ ਨੂੰ ਦੋਸ਼ੀਆਂ ਖਿਲਾਫ ਪੰਥਕ ਰਵਾਇਤਾਂ ਅਨੁਸਾਰ ਬਣਦੀ ਕਾਰਵਾਈ ਕਰਨ ਲਈ ਅਪੀਲ ਕੀਤੀ ਤਾਂ ਜੋ ਸਮਾਂ ਰਹਿੰਦਿਆਂ ਸਾਡੀਆਂ ਸੰਸਥਾਵਾਂ ਨੂੰ ਬਚਾਇਆ ਜਾ ਸਕੇ। ਸਿੰਘ ਸਾਹਿਬ ਕੋਲ ਇਸ ਵਾਸਤੇ ਆਇਆ, ਉਹਨੂੰ ਬੇਨਤੀ ਕੀਤੀ ਕਿ ਪਿਛਲੇ ਕਈ ਸਾਲਾਂ ਤੋਂ ਦਿੱਲੀ ਕਮੇਟੀ ਦੀ ਬਦ ਇੰਤਜ਼ਾਮੀ ਕਰਕੇ, ਕਰਪਸ਼ਨ ਕਰਕੇ ਦਿੱਲੀ ਕਮੇਟੀ ਧਰਾਤਲ ਤੱਕ ਜਾ ਚੁੱਕੀ ਹੈ। ਇਹ ਆਪਣੇ ਮੂੰਹ ਕਹਿ ਗਏ ਕਿ 400 ਕਰੋੜ ਰੁਪਏ ਦਾ ਕਰਜ਼ਾ ਸਾਡਾ ਚੜ੍ਹ ਗਿਆ ਖਾਲੀ ਸਕੂਲਾਂ ਦਾ, ਬਾਕੀ ਅਦਾਰੇ ਵੀ ਬੰਦ ਹੋਣ ਤੇ ਆਧਾਰ ਤੇ। ਅਸੀਂ ਉਹਨਾਂ ਨੂੰ ਕਿਹਾ ਬਈ ਇਸ ਦੀ ਪੜਤਾਲ ਇਹ ਕੌਮ ਦਾ ਸਰਮਾਇਆ ਹੈਗਾ ਔਰ ਇਹ ਸਰਮਾਇਆ ਅਸੀਂ ਜਾਣ ਨਹੀਂ ਦੇਣਾ। ਇਸ ਦੀ ਪੜਤਾਲ ਕਰਨ ਲਈ ਤੁਸੀਂ ਉਹਨਾਂ ਨੂੰ ਬੁਲਾਓ ਤੇ ਪੁੱਛੋ ਬਈ ਘਾਟੇ ਕਿਉਂ ਪਏ। ਜਦ 2013 ਤੱਕ 125 ਕਰੋੜ ਰੁਪਏ ਦਾ ਸਰਪਲਸ ਦਿੱਲੀ ਕਮੇਟੀ ਵਿੱਚ ਸੀ, ਉਹ ਕਿੱਥੇ ਗਿਆ ਤੇ ਉਸ ਤੋਂ ਬਾਅਦ ਦੀ ਕਮਾਈ ਕਿੱਥੇ ਗਈ, ਇਹਦਾ ਹਿਸਾਬ ਦਿੱਤਾ ਜਾਵੇ। ਅਸੀਂ ਇਹ ਬੇਨਤੀ ਕੀਤੀ ਹੈ। ਹੁਣ ਫੈਸਲਾ ਸਿੰਘ ਸਾਹਿਬ ਨੇ ਕਰਨਾ ਹੈ, ਜੋ ਕਰਨਗੇ। ਭਾਈ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਰੋਕਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦੋਹਾ ਕਤਰ ਜਾਣਾ ਸੀ, ਪਰ ਉਹਨਾਂ ਨੂੰ ਏਅਰਪੋਰਟ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਘਰ ਵਾਪਸ ਭੇਜ ਦਿੱਤਾ ਗਿਆ। ਜਾਣਕਾਰੀ ਲਈ ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਵੀ ਪਿਛਲੇ ਸਮੇਂ ਦੌਰਾਨ ਵਿਦੇਸ਼ ਜਾਣ ਤੋਂ ਰੋਕਿਆ ਗਿਆ ਸੀ।
ਇਜ਼ਰਾਈਲ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਦੀ ਇੱਕ ਉੱਚ ਪੱਧਰੀ ਬੈਠਕ ਵਿੱਚ ਹਮਾਸ ਨੂੰ ਤਬਾਹ ਕਰਨ ਦਾ ਅਹਿਦ ਦੁਹਰਾਇਆ ਅਤੇ ਸੰਯੁਕਤ ਰਾਸ਼ਟਰ ਮੁਖੀ ਫਲਸਤੀਨੀ ਅਤੇ ਕਈ ਦੇਸ਼ਾਂ ਦੇ ਸੰਘਰਸ਼ ਵਿਰਾਮ ਦੇ ਸੱਦੇ ਨੂੰ ਨਕਾਰ ਦਿੱਤਾ। ਉਸਨੇ ਕਿਹਾ ਕਿ ਗਾਜ਼ਾ ਵਿੱਚ ਜੰਗ ਨਾ ਸਿਰਫ ਉਸ ਦੀ ਬਲਕਿ ਆਜ਼ਾਦ ਦੁਨੀਆ ਦੀ ਜੰਗ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਐਲੀ ਕੋਹੇਨ ਨੇ 7 ਅਕਤੂਬਰ ਨੂੰ ਇਜ਼ਰਾਈਲ ਤੇ ਹਮਾਸ ਦੇ ਅਚਾਨਕ ਹਮਲੇ ਤੋਂ ਬਾਅਦ ਦੇਸ਼ ਵੱਲੋਂ ਜਵਾਬੀ ਕਾਰਵਾਈ ਵਿੱਚ ਸੰਜਮ ਵਰਤਣ ਦੀ ਅਪੀਲ ਨੂੰ ਖਾਰਜ ਕਰ ਦਿੱਤਾ। ਇਜ਼ਰਾਈਲ ਤੇ ਹਮਾਸ ਦੇ ਹਮਲੇ ਵਿੱਚ ਹੁਣ ਤੱਕ ਲਗਭਗ 1400 ਲੋਕ ਮਾਰੇ ਗਏ ਹਨ, ਜਦਕਿ ਗਾਜ਼ਾ ਦੇ ਸਿਹਤ ਮੰਤਰਾਲੇ ਅਨੁਸਾਰ ਇਲਾਕੇ ਵਿੱਚ 5700 ਤੋਂ ਵੱਧ ਫਲਸਤੀਨੀ ਨਾਗਰਿਕਾਂ ਦੀ ਮੌਤ ਹੋਈ ਹੈ। ਕੋਹੇਨ ਨੇ ਕਿਹਾ ਕਿ ਤੁਸੀਂ ਦੱਸੋ ਕਿ ਬੱਚਿਆਂ ਦਾ ਕਤਲ, ਔਰਤਾਂ ਨਾਲ ਬਲਾਤਕਾਰ ਅਤੇ ਉਹਨਾਂ ਨੂੰ ਸਾੜ ਦੇਣਾ, ਇੱਕ ਬੱਚੇ ਦਾ ਸਿਰ ਵੱਢਣ ਦੇ ਜਵਾਬ ਵਿੱਚ ਸੰਜਮ ਭਰੀ ਕਾਰਵਾਈ ਕਿਸ ਤਰ੍ਹਾਂ ਨਾਲ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਤੁਸੀਂ ਕਿਸ ਤਰ੍ਹਾਂ ਅਜਿਹੇ ਵਿਅਕਤੀ ਨਾਲ ਸੰਘਰਸ਼ ਰੋਕਣ ਲਈ ਸਹਿਮਤ ਹੋ ਸਕਦੇ ਹੋ ਜਿਸ ਨੇ ਤੁਹਾਡੀ ਹੋਂਦ ਨੂੰ ਮਿਟਾਉਣ ਅਤੇ ਨਸ਼ਟ ਕਰਨ ਦਾ ਅਹਿਦ ਪ੍ਰਗਟਾਇਆ ਹੋਵੇ। ਕੋਹੇਨ ਨੇ ਹਮਾਸ ਨੂੰ ਨਵਾਂ ਨਾਜ਼ੀ ਕਰਾਰ ਦਿੰਦਿਆਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੂੰ ਕਿਹਾ ਕਿ 7 ਅਕਤੂਬਰ ਦੇ ਹਮਲੇ ਵਿਰੁੱਧ ਸੰਜਮ ਭਰੀ ਕਾਰਵਾਈ ਹਮਾਸ ਦਾ ਪੂਰੀ ਤਰ੍ਹਾਂ ਖਾਤਮਾ ਕਰਨਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਹਮਾਸ ਨੂੰ ਨਸ਼ਟ ਕਰਨਾ ਸਿਰਫ ਇਜ਼ਰਾਈਲ ਦਾ ਹੱਕ ਹੀ ਨਹੀਂ, ਇਹ ਸਾਡਾ ਫਰਜ਼ ਹੈ। ਕੋਹੇਨ ਨੇ 7 ਅਕਤੂਬਰ ਦੇ ਹਮਲਿਆਂ ਨੂੰ ਕੱਟੜਪੰਥੀ ਵਿਰੁੱਧ ਪੂਰੀ ਆਜ਼ਾਦ ਦੁਨੀਆ ਲਈ ਇੱਕ ਚੇਤਾਵਨੀ ਦੱਸਿਆ ਅਤੇ ਸੱਭਿਅ ਦੁਨੀਆ 'ਚੋਂ ਹਮਾਸ ਨੂੰ ਹਰਾਉਣ ਲਈ ਇਜ਼ਰਾਈਲ ਨਾਲ ਇਕਜੁੱਟ ਹੋਣ ਦਾ ਸੱਦਾ ਦਿੱਤਾ। ਉਹਨਾਂ ਚੌਕਸ ਕੀਤਾ ਕਿ ਅੱਜ ਇਜ਼ਰਾਈਲ ਤੇ ਹਮਲਾ ਹੋਇਆ ਹੈ ਤੇ ਕੱਲ੍ਹ ਹਮਾਸ ਅਤੇ ਉਸ ਦੇ ਹਮਲਾਵਰ ਪੱਛਮੀ ਦੇਸ਼ਾਂ ਤੋਂ ਲੈ ਕੇ ਦੁਨੀਆ ਦੇ ਹਰ ਇਲਾਕੇ ਨੂੰ ਨਿਸ਼ਾਨਾ ਬਣਾਉਣਗੇ। ਕੋਹੇਨ ਨੇ ਕਤਰ ਤੇ ਹਮਾਸ ਨੂੰ ਪੈਸੇ ਦੇਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਬੰਦਕ ਬਣਾਏ ਇਜ਼ਰਾਈਲ ਦੇ 200 ਤੋਂ ਵੱਧ ਲੋਕਾਂ ਦੀ ਕਿਸਮਤ ਉਸ ਦੇ ਅਮੀਰਾਂ ਦੇ ਹੱਥ ਵਿੱਚ ਸੀ। ਦੂਜੇ ਪਾਸੇ ਫਲਸਤੀਨ ਦੇ ਵਿਦੇਸ਼ ਮੰਤਰੀ ਰਿਆਦ ਅਲ ਮਲੀਕੀ ਨੇ ਇਜ਼ਰਾਈਲੀ ਹਮਲਿਆਂ ਨੂੰ ਰੋਕਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ 20 ਲੱਖ ਤੋਂ ਵੱਧ ਫਲਸਤੀਨੀ ਹਰ ਦਿਨ ਹਰ ਰਾਤ ਜਿਉਂਦਾ ਰਹਿਣ ਲਈ ਸੰਘਰਸ਼ ਕਰ ਰਹੇ ਹਨ। ਕੌਮਾਂਤਰੀ ਕਾਨੂੰਨ ਹੇਠ ਉਹਨਾਂ ਨੂੰ ਰੋਕਣਾ ਸਾਡਾ ਸਮੂਹਿਕ ਮਨੁੱਖਤਾਵਾਦੀ ਫਰਜ਼ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਨੇ ਦਹਾਕਿਆਂ ਪੁਰਾਣੇ ਇਜ਼ਰਾਈਲ-ਫਲਸਤੀਨ ਸੰਘਰਸ਼ ਤੇ ਮਹੀਨਾਵਾਰ ਮੀਟਿੰਗ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਕਈ ਦੇਸ਼ਾਂ ਨੇ ਹਿੱਸਾ ਲਿਆ। ਇਸ ਜੰਗ ਦੀਆਂ ਪ੍ਰਮੁੱਖ ਧਿਰਾਂ ਵੀ ਸ਼ਾਮਿਲ ਸਨ। ਇਨ੍ਹਾਂ ਦੇਸ਼ਾਂ ਨੇ ਚੇਤਾਵਨੀ ਦਿੱਤੀ ਹੈ ਕਿ ਪੱਛਮੀ ਏਸ਼ੀਆ ਦੀ ਸਥਿਤੀ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ। ਗੁਤਾਰੇਸ ਨੇ ਜ਼ੋਰ ਦਿੱਤਾ ਕਿ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਤਾਰੇਸ ਨੇ ਸੁਰੱਖਿਆ ਕੌਂਸਲ ਦੀ ਬੈਠਕ ਵਿੱਚ ਕਿਹਾ ਕਿ ਹਮਾਸ ਨੇ ਇਜ਼ਰਾਈਲ ਤੇ ਹਮਲਾ ਬਗੈਰ ਕਿਸੇ ਕਾਰਨ ਤੋਂ ਨਹੀਂ ਕੀਤਾ ਹੈ। ਉਹਨਾਂ ਦੀ ਇਸ ਟਿੱਪਣੀ ਤੋਂ ਇਜ਼ਰਾਈਲ ਨਾਰਾਜ਼ ਹੋ ਗਿਆ ਤੇ ਉਸਨੇ ਸੰਯੁਕਤ ਰਾਸ਼ਟਰ ਮੁਖੀ ਤੋਂ ਅਸਤੀਫਾ ਤੇ ਮਾਫੀ ਦੀ ਮੰਗ ਕੀਤੀ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਐਲੀ ਕੋਹੇਨ ਨੇ ਸੁਰੱਖਿਆ ਕੌਂਸਲ ਦੀ ਮੰਤਰੀ ਪੱਧਰੀ ਬੈਠਕ ਵਿੱਚ ਸ਼ਿਰਕਤ ਕੀਤੀ ਸੀ। ਉਹਨਾਂ ਨੇ ਮੰਗਲਵਾਰ ਦੁਪਹਿਰ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ਵਿੱਚ ਗੁਤਾਰੇਸ ਨਾਲ ਮੁਲਾਕਾਤ ਕਰਨੀ ਸੀ। ਕੋਹੇਨ ਨੇ ਉਹਨਾਂ ਨਾਲ ਆਪਣੀ ਮੁਲਾਕਾਤ ਨੂੰ ਰੱਦ ਕਰ ਦਿੱਤਾ ਤੇ ਉਹਨਾਂ ਤੇ ਅੱਤਵਾਦ ਨੂੰ ਬਰਦਾਸ਼ਤ ਕਰਨ ਅਤੇ ਜਾਇਜ਼ ਠਹਿਰਾਉਣ ਦਾ ਦੋਸ਼ ਲਗਾਇਆ। ਸੰਯੁਕਤ ਰਾਸ਼ਟਰ ਮੁਖੀ ਨੇ ਕਿਹਾ ਸੀ ਕਿ ਇਹ ਵੀ ਮੰਨਣਾ ਮਹੱਤਵਪੂਰਨ ਹੈ ਕਿ ਹਮਾਸ ਵੱਲੋਂ ਕੀਤੇ ਗਏ ਹਮਲੇ ਬਗੈਰ ਕਿਸੇ ਕਾਰਨ ਨਹੀਂ ਹੋਏ। ਫਲਸਤੀਨ ਦੇ ਲੋਕਾਂ ਨੂੰ 56 ਸਾਲਾਂ ਤੋਂ ਘੁਟਨ ਭਰੇ ਕਬਜ਼ੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਤਾਰੇਸ ਨੇ ਕਿਹਾ ਕਿ ਉਹਨਾਂ ਨੇ ਆਪਣੀ ਜ਼ਮੀਨ ਨੂੰ ਲਗਾਤਾਰ ਬਸਤੀਆਂ ਵੱਲੋਂ ਹੜਪਣ ਅਤੇ ਹਿੰਸਾ ਨਾਲ ਗ੍ਰਸਤ ਹੁੰਦੇ ਵੇਖਿਆ ਹੈ। ਉਹਨਾਂ ਦੀ ਅਰਥ ਵਿਵਸਥਾ ਤਹਿਸ-ਨਹਿਸ ਹੋ ਗਈ, ਉਹਨਾਂ ਦੇ ਲੋਕ ਉੱਜੜ ਗਏ ਤੇ ਉਹਨਾਂ ਦੇ ਘਰ ਢਾਹ ਦਿੱਤੇ ਗਏ। ਆਪਣੀ ਦੁਰਦਸ਼ਾ ਦੇ ਸਿਆਸੀ ਹੱਲ ਦੀਆਂ ਉਹਨਾਂ ਦੀਆਂ ਉਮੀਦਾਂ ਖਤਮ ਹੁੰਦੀਆਂ ਜਾ ਰਹੀਆਂ ਹਨ। ਉਹਨਾਂ ਅੱਗੇ ਕਿਹਾ ਕਿ ਪਰ ਫਲਸਤੀਨੀਆਂ ਦੀ ਸ਼ਿਕਾਇਤਾਂ ਨੂੰ ਹਮਾਸ ਦੇ ਭਿਆਨਕ ਹਮਲਿਆਂ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅਤੇ ਉਹ ਭਿਆਨਕ ਹਮਲੇ ਫਲਸਤੀਨੀ ਲੋਕਾਂ ਦੀ ਸਮੂਹਕ ਸਜ਼ਾ ਨੂੰ ਜਾਇਜ਼ ਨਹੀਂ ਠਹਿਰਾ ਸਕਦੇ। ਸੋਸ਼ਲ ਮੀਡੀਆ ਮੰਚ ਐਕਸ ਤੇ ਇੱਕ ਪੋਸਟ ਵਿੱਚ ਕੋਹੇਨ ਨੇ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨਾਲ ਨਹੀਂ ਮਿਲਣਗੇ। 7 ਅਕਤੂਬਰ ਦੇ ਕਤਲੇਆਮ ਤੋਂ ਬਾਅਦ ਸੰਤੁਲਿਤ ਦ੍ਰਿਸ਼ਟੀਕੋਣ ਲਈ ਕੋਈ ਥਾਂ ਨਹੀਂ ਹੈ। ਹਮਾਸ ਨੂੰ ਧਰਤੀ ਤੋਂ ਮਿਟਾ ਦੇਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਵਿੱਚ ਇਜ਼ਰਾਈਲ ਦੇ ਸਫੀਰ ਗਿਲਾਡ ਏਡਨ ਨੇ ਬਾਅਦ ਵਿੱਚ ਕਿਹਾ ਕਿ ਸ਼੍ਰੀਮਾਨ ਸਕੱਤਰ ਜਨਰਲ, ਤੁਸੀਂ ਸਾਰੀ ਨੈਤਿਕਤਾ ਅਤੇ ਨਿਰਪੱਖਤਾ ਗੁਆ ਚੁੱਕੇ ਹੋ। ਜਦੋਂ ਤੁਸੀਂ ਇਹ ਭਿਆਨਕ ਸ਼ਬਦ ਕਹਿੰਦੇ ਹੋ ਕਿ ਇਹ ਘਿਨੌਣੇ ਹਮਲੇ ਬਿਨਾਂ ਭੜਕੜਾਹਟ ਦੇ ਨਹੀਂ ਹਨ, ਤੁਸੀਂ ਅੱਤਵਾਦ ਨੂੰ ਬਰਦਾਸ਼ਤ ਕਰ ਰਹੇ ਹੋ ਅਤੇ ਅੱਤਵਾਦ ਨੂੰ ਬਰਦਾਸ਼ਤ ਕਰਕੇ ਤੁਸੀਂ ਅੱਤਵਾਦ ਨੂੰ ਜਾਇਜ਼ ਠਹਿਰਾ ਰਹੇ ਹੋ। ਮੈਨੂੰ ਲੱਗਦਾ ਹੈ ਕਿ ਜਨਰਲ ਸਕੱਤਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਅਸੀਂ ਉਸ ਤੋਂ ਮੁਆਫੀ ਦੀ ਮੰਗ ਕਰਦੇ ਹਾਂ। ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਵੱਲੋਂ ਗਠਿਤ ਉੱਚ ਪੱਧਰੀ ਕਮੇਟੀ ਨੇ ਸਾਰੀਆਂ ਸਕੂਲੀ ਜਮਾਤਾਂ ਵਿੱਚ ਇੰਡੀਆ ਦੀ ਥਾਂ ਭਾਰਤ ਸ਼ਬਦ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਹ ਸਿਫਾਰਿਸ਼ ਸਕੂਲੀ ਸਿਲੇਬਸ ਵਿੱਚ ਸੋਧ ਲਈ ਬਣੀ ਕਮੇਟੀ ਨੇ ਕੀਤੀ ਹੈ। ਕਮੇਟੀ ਦੇ ਚੇਅਰਮੈਨ CI ਇਸਹਾਕ ਅਨੁਸਾਰ ਕਮੇਟੀ ਨੇ ਪਾਠ ਪੁਸਤਕਾਂ ਵਿੱਚ ਇੰਡੀਆ ਦੀ ਥਾਂ ਭਾਰਤ ਸ਼ਬਦ ਦੀ ਵਰਤੋਂ, ਪ੍ਰਾਚੀਨ ਇਤਿਹਾਸ ਦੀ ਥਾਂ ਕਲਾਸੀਕਲ ਹਿਸਟਰੀ ਸ਼ੁਰੂ ਕਰਨ ਅਤੇ ਸਾਰੇ ਵਿਸ਼ਿਆਂ ਦੇ ਪਾਠਕ੍ਰਮ ਵਿੱਚ ਭਾਰਤੀ ਗਿਆਨ ਪ੍ਰਣਾਲੀ ਦੀ ਸ਼ੁਰੂਆਤ ਕਰਨ ਦੀ ਸਿਫਾਰਿਸ਼ ਕੀਤੀ ਹੈ। NCERT ਅਧਿਕਾਰੀਆਂ ਨੇ ਹਾਲਾਂਕਿ ਕਿਹਾ ਕਿ ਕਮੇਟੀ ਦੀਆਂ ਸਿਫਾਰਿਸ਼ਾਂ ਤੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਇਸਹਾਕ ਨੇ ਕਿਹਾ ਕਿ ਕਮੇਟੀ ਨੇ ਸਰਬਸੰਮਤੀ ਨਾਲ ਸਾਰੀਆਂ ਜਮਾਤਾਂ ਦੀਆਂ ਪਾਠ ਪੁਸਤਕਾਂ ਵਿੱਚ ਭਾਰਤ ਸ਼ਬਦ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਹੈ। ਅਸੀਂ ਪ੍ਰਾਚੀਨ ਇਤਿਹਾਸ ਦੀ ਥਾਂ ਕਲਾਸੀਕਲ ਇਤਿਹਾਸ ਪੜ੍ਹਾਉਣ ਦੀ ਵੀ ਸਿਫਾਰਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਕਮੇਟੀ ਨੇ ਕਿਤਾਬਾਂ ਵਿੱਚ ਵੱਖ-ਵੱਖ ਸੰਘਰਸ਼ਾਂ ਵਿੱਚ ਹਿੰਦੂ ਜਿੱਤ ਦੀਆਂ ਕਹਾਣੀਆਂ ਤੇ ਜ਼ੋਰ ਦੇਣ ਲਈ ਕਿਹਾ ਹੈ। ਇਸਹਾਕ ਨੇ ਕਿਹਾ ਕਿ ਸਾਡੀਆਂ ਸਫਲਤਾਵਾਂ ਦਾ ਕਿਤਾਬਾਂ ਵਿੱਚ ਜ਼ਿਕਰ ਕੀਤਾ ਗਿਆ ਹੈ, ਪਰ ਮੁਗਲਾਂ ਅਤੇ ਸੁਲਤਾਨਾਂ ਉੱਤੇ ਸਾਡੀਆਂ ਜਿੱਤਾਂ ਦਾ ਨਹੀਂ।
NCERT ਰਾਸ਼ਟਰੀ ਸਿੱਖਿਆ ਨੀਤੀ 2020 ਅਨੁਸਾਰ ਸਕੂਲੀ ਪਾਠ ਪੁਸਤਕਾਂ ਦੇ ਪਾਠਕ੍ਰਮ ਵਿੱਚ ਸੋਧ ਕਰ ਰਿਹਾ ਹੈ। ਕੌਂਸਲ ਨੇ ਹਾਲ ਹੀ ਵਿੱਚ ਇਹਨਾਂ ਜਮਾਤਾਂ ਲਈ ਪਾਠਕ੍ਰਮ, ਪਾਠ ਪੁਸਤਕਾਂ ਅਤੇ ਅਧਿਆਪਨ ਸਮੱਗਰੀ ਨੂੰ ਅੰਤਿਮ ਰੂਪ ਦੇਣ ਲਈ ਇੱਕ 19 ਮੈਂਬਰੀ ਰਾਸ਼ਟਰੀ ਪਾਠਕ੍ਰਮ ਅਤੇ ਅਧਿਆਪਨ ਸਮੱਗਰੀ ਕਮੇਟੀ ਦਾ ਗਠਨ ਕੀਤਾ ਸੀ। ਇਸਾਕ ਨੇ ਕਿਹਾ ਕਿ ਕਮੇਟੀ ਨੇ ਸਾਰੇ ਵਿਸ਼ਿਆਂ ਤੇ ਪਾਠਕ੍ਰਮ ਵਿੱਚ ਭਾਰਤੀ ਗਿਆਨ ਪ੍ਰਣਾਲੀ ਨੂੰ ਸ਼ਾਮਲ ਕਰਨ ਦੀ ਵੀ ਸਿਫਾਰਿਸ਼ ਕੀਤੀ ਹੈ।